हाँ जी मित्र प्यारिओ, तुसीं मेरे नाल हुणे फ्रंट तो उस इंजन रूम नूं देख रहे सी। हुण ਇਹ ਉਹ ਰਸਤਾ है ਜਿਹਦੇ ਰਾਹੀਂ ਅਸੀਂ ਇੰਜਨ रूम ਦੀ तरफ ਜਾਂਦੇ ਆ। ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਮੈਂ ਐਗਜ਼ੌਸਟ ਦੀ ਗੱਲ ਕੀਤੀ ਤੇ ਕਿੰਨੀਆਂ ਖੂਬਸੂਰਤ ਇੱਥੇ ਜਿਹੜੀਆਂ ਬਾਰੀਆਂ ਲਾਈਆਂ ਗਈਆਂ। ਇਹ ਤਰਤੀਬ ਦੇ ਨਾਲ ਹੀ ਇਹ ਪੂਰੀ ਇਮਾਰਤ ਦੇ ਵਿੱਚ ਸਾਨੂੰ ਬਾਰੀਆਂ ਦੇਖਣ ਨੂੰ ਮਿਲਦੀਆਂ। ਇਸ ਤੋਂ ਬਾਅਦ ਅਗਰ ਦੂਸਰੇ ਪਾਸੇ ਜਾਈਏ ਤੇ ਵੱਡੀਆਂ ਖਿੜਕੀਆਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਕਿਉਂਕਿ ਇੰਜਨ ਸੀ, ਵੱਡਾ ਇੰਜਨ ਸੀ, ਉਹ ਗਰਮ ਹੋ ਜਾਂਦਾ ਸੀ। ਸੋ ਹਵਾ ਦਾ ਸਿਸਟਮ ਇਦਾਂ ਦਾ ਰਹੇ ਕਿ ਉਹਨੂੰ ਠੰਡਾ ਕਰਦਾ ਰਹੇ ਔਰ ਉਹਦੇ ਨਾਲ ਹੀ ਪਾਣੀ ਦਾ ਸਿਸਟਮ ਵੀ ਐਸਾ ਰੱਖਿਆ ਜਾਂਦਾ ਸੀ ਜਿਹੜਾ ਪਾਣੀ ਇੰਜਨ ਦੇ ਵਿੱਚੋਂ ਦੀ ਹੋ ਕੇ ਗੁਜ਼ਰਦਾ ਸੀ ਤਾਂ ਜੋ ਇੰਜਨ ਠੰਡਾ ਰਹੇ। ਇੱਕ ਗੱਲ ਜਿਹੜੀ ਮੈਂ ਦਰਖਤ ਦੀ ਤੁਹਾਨੂੰ ਦੱਸੀ ਕਿ ਮੂਰਲੇ ਪਾਸੋਂ ਅਸੀਂ ਦੇਖੀਏ ਤੇ ਸਾਨੂੰ ਇੱਕ ਦਰਖਤ ਨਜ਼ਰ ਆਉਂਦਾ ਬਹੁਤ ਲੰਮਾ, ਜਿਹੜਾ ਕਿ ਇਮਾਰਤ ਦੇ ਵਿੱਚੋਂ ਬੇਸਮੈਂਟ ਦੇ ਵਿੱਚ ਹੋ ਗਿਆ ਹੋਇਆ। ਇਸ ਤੋਂ ਇਲਾਵਾ ਬਿਲਕੁਲ ਅਗਰ ਉੱਤੇ ਵੀ ਦੇਖੀਏ ਤੇ ਸਾਨੂੰ ਦੋ ਬੋਰਡ ਦੇ ਦਰਖਤ ਹੋਰ ਵੀ ਦੇਖਣ ਨੂੰ ਮਿਲਦੇ ਹਨ ਕਿ ਜਿਹੜੇ ਦੱਸਦੇ ਹਨ ਕਿ ਇਸ ਇਮਾਰਤ ਦੀ ਖੂਬਸੂਰਤੀ ਕਿੰਨੀ ਹੈ, ਮਜ਼ਬੂਤੀ ਕਿੰਨੀ ਹੈ ਕਿ ਉਹਨੇ ਇਹਨਾਂ ਦਰਖਤਾਂ ਨੂੰ ਵੀ ਆਪਣੇ ਅੰਦਰ ਜਗ੍ਹਾ ਦਿੱਤੀ ਹੋਈ ਹੈ। ਤੁਸੀਂ ਵੇਖ ਸਕਦੇ ਹੋ। ਪਰ ਵਕਤ ਦੇ ਨਾਲ ਇਹਨਾਂ ਦਰਖਤਾਂ ਨੂੰ ਕੱਟਿਆ ਵੀ ਗਿਆ ਤਾਂ ਜੋ ਇਸ ਇਮਾਰਤ ਨੂੰ ਹੋਰ ਜ਼ਿਆਦਾ ਨੁਕਸਾਨ ਨਾ ਪਹੁੰਚੇ। ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਮਾਰਤ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ ਪਰ ਫਿਰ ਵੀ ਇਜਤਮਾਈ ਅਗਰ ਉਹਦੀ ਮਜ਼ਬੂਤੀ ਦੇਖੀਏ ਤੇ ਬਰਕਰਾਰ ਹੈ। ਉਸ ਤੋਂ ਇਲਾਵਾ ਇਹ ਤੁਸੀਂ ਪਾਈਪ ਦੇਖ ਸਕਦੇ ਹੋ। ਇਹ ਪਾਣੀ ਦਾ ਕਿੱਡਾ ਮੋਟਾ ਪਾਈਪ ਹੈ। ਦੇਖਿਆ ਇਹਦੇ ਅੰਦਰ ਨਾ ਇੱਦਾਂ ਲੱਗਦਾ ਕਿ ਐਡਾ ਮੋਟਾ ਪਾਈਪ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦੌਰ 'ਚ ਇਹਦੀ ਵਰਤੋਂ ਹੁੰਦੀ ਹੋਏਗੀ, ਪਰ 150 ਸਾਲ ਪੁਰਾਣਾ ਪਾਈਪ ਅੱਜ ਵੀ ਇੱਥੇ ਮੌਜੂਦ ਹੈ ਜਿਹੜਾ ਕਿ ਉਸੇ ਖੂਬਸੂਰਤੀ ਦੇ ਨਾਲ ਨਸਬ ਹੈਗਾ। ਇਸ ਤੋਂ ਬਾਅਦ ਹੁਣ ਮੈਂ ਉਹ ਰਾਹ ਦੇ ਵਿੱਚੋਂ ਲੰਘਦੇ ਹੋਏ ਉਸ ਇੰਜਨ ਰੂਮ ਦੇ ਵਿੱਚ ਮੌਜੂਦ ਹਾਂ ਜਿੱਥੇ ਉਹ ਵੱਡਾ ਸਾਰਾ ਸਿਸਟਮ ਮੌਜੂਦ ਹੈ ਜਿਹਦੇ ਰਾਹੀਂ ਸਾਰਾ ਪਾਣੀ ਥੱਲੋਂ ਲਿਆ ਕੇ ਅੰਦਰੂਨ ਲਾਹੌਰ ਦੇ ਵਿੱਚ ਪਹੁੰਚਾਇਆ ਜਾਂਦਾ ਸੀ ਉਸ ਪਾਣੀ ਵਾਲੀ ਤਲਾਅ ਦੇ ਕੋਲ। ਇੱਥੇ ਥੋੜਾ ਜਿਹਾ ਮੈਨੂੰ ਥੋੜਾ ਧਿਆਨ ਨਾਲ ਚੱਲਣਾ ਪਊਗਾ ਕਿਉਂਕਿ ਜਗ੍ਹਾ ਹਿੱਲ ਰਹੀ ਹੈ ਤੇ ਖਸਤਾ ਹਾਲ ਵੀ ਹੈ। ਸੋ ਆਪਣੀ ਜਾਨ ਦੀ ਸੇਫਟੀ ਦਾ ਵੀ ਸਾਨੂੰ ਧਿਆਨ ਰੱਖਣਾ ਹੈ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕੰਮ ਵੀ ਜਾਰੀ ਹੈ। ਇਸ ਇਮਾਰਤ ਨੂੰ ਰੀਸਟੋਰ ਕਰਨ ਵਾਸਤੇ ਮਜ਼ਦੂਰ ਪਿੱਛੇ ਕੰਮ ਵੀ ਕਰ ਰਹੇ ਹਨ ਅਤੇ ਸਰਕਾਰ ਨੇ ਬਹੁਤ ਇਹਦੇ ਉੱਤੇ ਬਜਟ ਵੀ ਇਨਵੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਂਦਾ ਚੱਲਾਂ ਕਿ ਮੈਂ ਉਸ ਥਾਂ ਤੇ ਬੈਠਾ ਸੀ ਤੇ ਤੁਸੀਂ ਇਹ ਸਾਰਾ ਹਿੱਸਾ ਦੇਖ ਰਹੇ ਸੀ। ਜਿਹੜੀ ਮੈਂ ਦਰਖਤ ਦੀ ਤੁਹਾਨੂੰ ਗੱਲ ਕੀਤੀ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ। ਬਿਲਕੁਲ ਨੁੱਕਰ ਦੇ ਵਿੱਚ ਉਹ ਦਰਖਤ ਦੀਆਂ ਜੜ੍ਹਾਂ ਹਨ ਜਿਨ੍ਹਾਂ ਦੀ ਮੈਂ ਅੱਗੇ ਗੱਲ ਕਰ ਰਿਹਾ ਸੀ ਤੇ ਕਿੰਨੀ ਮਜ਼ਬੂਤੀ ਦੇ ਨਾਲ, ਕਿਉਂਕਿ ਪਾਣੀ ਦੀ ਜਿਹੜੀ ਸਹੂਲਤ ਸੀ ਉਹ ਥੱਲੋਂ ਹੀ ਅਸਰ ਹੁੰਦੀ ਸੀ ਔਰ ਥੱਲੋਂ ਹੀ ਇਸ ਦਰਖਤ ਦੀ ਨਸ਼ੋਨੁਮਾ ਵਾਸਤੇ ਵੀ ਇਹਨੂੰ ਪਾਣੀ ਮਿਲਿਆ ਜਿਹਦੇ ਕਰਕੇ ਇਹ ਪ੍ਰਵਾਨ ਚੜ੍ਹਿਆ। ਅਤੇ ਇੱਕ ਤੁਸੀਂ ਹੋਰ ਚੀਜ਼ਾਂ ਦੇਖ ਸਕਦੇ ਹੋ। ਸਾਨੂੰ ਇੱਥੋਂ ਦੇ ਮਜ਼ਦੂਰਾਂ ਦੀ ਤਰਫੋਂ ਦੱਸਿਆ ਗਿਆ ਸੀ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਆਪਾਂ ਦੇਖ ਰਹੇ ਹਾਂ, ਜਿਹੜਾ ਕੈਮਰਾ ਦਿਖਾ ਰਿਹਾ ਚੀਜ਼ਾਂ ਨੂੰ, ਇੱਥੇ ਬਹੁਤ ਸਾਰਾ ਮਲਬਾ ਪਿਆ ਸੀ। ਇਹਨੂੰ ਸਾਰੀਆਂ ਚੀਜ਼ਾਂ ਨੂੰ ਰਿਸਟੋਰ ਕਰਕੇ ਇਹਨਾਂ ਨੂੰ ਇਸਦੀ ਹਾਲਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰ ਤੁਸੀਂ ਸਾਹਮਣੇ ਨੁੱਕਰ ਦੇ ਵਿੱਚ ਦੇਖੋ ਤੇ ਬਹੁਤ ਹੀ ਵੱਡਾ ਪਾਈਪ ਸਾਨੂੰ ਉਹ ਜ਼ਮੀਨ ਦੇ ਅੰਦਰ ਦੇਖਣ ਨੂੰ ਮਿਲਦਾ ਹੈ। ਉਸ ਤੋਂ ਇਲਾਵਾ ਉਸੇ ਪਾਈਪ ਦਾ ਇੱਕ ਮੂੰਹ ਸਾਨੂੰ ਇਸ ਪਾਸੇ ਦੇਖਣ ਨੂੰ ਮਿਲਦਾ ਜਿਹੜਾ ਕਿ ਜ਼ਮੀਨ ਦੇ ਅੰਦਰ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਗਹਿਰਾਈ ਦੇ ਵਿੱਚ ਇਹਨੂੰ ਨਸਬ ਕੀਤਾ ਗਿਆ ਸਾਰੀਆਂ ਚੀਜ਼ਾਂ ਨੂੰ। ਇਸ ਤੋਂ ਇਲਾਵਾ ਜਿਹੜੇ ਖੂਹ ਜਿਨ੍ਹਾਂ ਦੇ ਵਿੱਚੋਂ ਇਹ ਪਾਣੀ ਨੂੰ ਲਿਆ ਜਾਂਦਾ ਸੀ ਉਹ ਇਸ ਤੋਂ ਵੀ ਜ਼ਿਆਦਾ ਗਹਿਰਾਈ ਦੇ ਵਿੱਚ ਸਨ। ਦਰਸ਼ਕੋ, ਜਿਹੜੀ ਮੈਂ ਛੱਤ ਦੀ ਗੱਲ ਕਰ ਰਿਹਾ ਸੀ ਕਿ ਮੂਵੇਬਲ ਛੱਤ ਸੀਗਾ ਔਰ ਇਹਨੂੰ ਢਹਿਲਵਾਨਦਾਰ ਬਣਾਇਆ ਗਿਆ ਤਾਂ ਕਿ ਇਹਨੂੰ ਵਕਤ ਦੇ ਨਾਲ ਜਦੋਂ ਕਦੇ ਲੋੜ ਪਏ ਇੰਜਨ ਨੂੰ ਠੀਕ ਕਰਨ ਦੀ ਤੇ ਇਹਨੂੰ ਇੱਥੋਂ ਮੂਵ ਵੀ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਹਨਾਂ ਦੇ ਬਿਲਕੁਲ ਸਾਈਡਾਂ ਦੇ ਵਿੱਚ ਜਿਹੜੀ ਉਹ ਪੁਲੀ ਜਿਹੜੀ ਮੈਂ ਦਿਖਾ ਰਿਹਾ ਸੀ ਜਿਹਦੀ ਮਦਦ ਨਾਲ ਇਹਨੂੰ ਮੂਵ ਕੀਤਾ ਜਾਂਦਾ ਸੀ ਕਿ ਇੰਜਨ ਦਾ ਅਗਰ ਕੋਈ ਹਿੱਸਾ ਚੱਕਣਾ ਹੋਵੇ, ਕਿਉਂਕਿ ਇਹ ਬਹੁਤ ਭਾਰੀ ਇੰਜਨ ਹੈ, ਲੋਹਾ ਇਹਦੇ ਵਿੱਚ ਬਹੁਤ ਭਾਰੀ ਮਾਤਰਾ 'ਚ ਯੂਜ਼ ਹੋਇਆ ਤੇ ਸੋ ਇਹਨਾਂ ਪੁਲੀ ਦੇ ਰਾਹੀਂ ਇਹਨਾਂ ਨੂੰ ਲੋਹੇ ਨੂੰ ਇੱਥੋਂ ਮੂਵ ਕੀਤਾ ਜਾਂਦਾ ਸੀ ਕਿਸੇ ਵੀ ਅਗਰ ਇੰਜਨ ਨੂੰ ਤਬਦੀਲ ਕਰਨਾ ਹੁੰਦਾ ਸੀ, ਕਿਸੇ ਵੀ ਇੰਜਨ ਦਾ ਹਿੱਸਾ। ਇਸ ਤੋਂ ਇਲਾਵਾ ਸਾਹਮਣੇ ਤੁਸੀਂ ਬਾਰੀਆਂ ਦੇਖ ਸਕਦੇ ਹੋ ਕਿ ਇੱਕ ਤੇ ਤੁਸੀਂ ਮੇਰੇ ਬਾਹਰ ਜਦੋਂ ਆਉਂਦੇ ਦੇਖੀਆਂ ਬਾਰੀਆਂ, ਇੱਕ ਅੰਦਰਲੇ ਪਾਸੇ ਫਿਰ ਅੰਦਰ ਜਿਹੜਾ ਅੱਗੇ ਰੂਮ ਹੈ ਉਹਦੇ ਵਿੱਚ ਵੀ ਬਾਰੀਆਂ ਦੇਖਣ ਨੂੰ ਮਿਲਦੀਆਂ ਤਾਂ ਕਿ ਇੱਥੇ ਐਗਜ਼ਾਸਟ ਸਿਸਟਮ ਵਧੀਆ ਰਹੇ। ਜਿਹੜੇ ਬੰਦੇ ਕਰਮਚਾਰੀ ਇੱਥੇ ਕੰਮ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਦੀ ਸੇਫਟੀ ਦਾ ਵੀ ਫੁੱਲ ਧਿਆਨ ਰੱਖਿਆ ਜਾਂਦਾ ਸੀ। हाँ जी मित्र प्यारिओ, तुसी इस मशीन का थल्ले वाला हिस्सा देख रहे हो। ये वेखो किड्डा मोटा व्हील है जोड़ा कि यूज़ किया गया है। मैनू नहीं लगता कि मेरे हाथ नाल नहीं घूम रहा, इन्ना मजबूत है। उस तो इलावा एक होर व्हील भी सानू देखने को मिलता है। देखो ये जिड्डा वड्डा असी इंजन देख रहे हैं, सानू दो यूनिट देखने को मिलते हैं, एक इस पासे और एक बिल्कुल सज्जे पासे। जिस तरह मैं मूव कर रहा उधर सानू यूनिट देखने को मिलता है। ये इंजन एड्डा क वड्डा मैनू लगता कि असी एक दिन दे विच इहनूं कवर नहीं कर सकते। एक बहुत ही वड्डी मतलब एक सैटअप है। हालांकि ये सैटअप 150 साल पुराना है, मतलब कि ये वक्त के नाल बहुत सारिया तब्दीलियां भी आई हैं, पर तब्दीलियां के बावजूद भी ये इन्ने सारे हिस्से जोड़े कि इत्थे मौजूद ने। तुसीं देख सकते हो बहुत वड्डे वड्डे इत्थे जोड़े लाए गए स्टीम इंजन वास्ते, जोड़ा कि वड्डे टैंक जे लाए हैं जिन्हां दे विच कोयले नूं जलाया जांदा सी या थल्ले वाले पासे। वो मतलब एड्डा वड्डा इंजन है और इन्ना कंपलैक्स है कि मैनू समझ ही नहीं आ रही कि ये हिस्से किहड़ी चीज़ वास्ते वरतों इन्हां दी हुंदी सी। पर तुसीं देख सकते हो कि ये लोहा इन्ना मजबूत है कि 150 साल का अरसा गुजरन के बावजूद वक्त दीयां तब्दीलियां भी आईयां, बारिशां का पानी भी इत्थे आया
ਪਰ ਉਹਨਾਂ ਦੇ ਬਾਵਜੂਦ ਇਹਦੇ ਕਿੰਨੇ ਹਿੱਸੇ ਉਸੇ ਮਜ਼ਬੂਤੀ ਦੇ ਨਾਲ ਮੌਜੂਦ ਨੇ। ਇਸ ਪਾਸੇ ਜਾਈਏ ਤੇ ਅੱਗੇ ਸਾਨੂੰ ਰਸਤਾ ਬੰਦ ਹੈ ਜਿਹੜਾ ਜਿੱਥੇ ਆਪਾਂ ਨਹੀਂ ਜਾ ਸਕਦੇ, ਪਰ ਇਹ ਉਹ ਥੱਲੇ ਪਾਈਪ ਆ ਜਿਹੜੇ ਜਾ ਰਹੇ ਆ, ਜਿਹੜੇ ਕਿ ਸ਼ਾਇਦ ਪਾਣੀ ਦੇ ਪਾਈਪ ਨੇ। ਔਰ ਇੱਥੇ ਵੱਡੇ ਜਿਹੜੇ ਆਪਣਾ ਕੋਇਲੇ ਵਾਸਤੇ ਜਿਹੜਾ ਯੂਜ਼ ਹੁੰਦੇ ਸਨ ਉਹ ਪਾਈਪ ਵੀ ਹੈਗੇ ਨੇ। ਸੋ ਇੱਕ ਬਹੁਤ ਹੀ ਖੂਬਸੂਰਤ ਸੈਟਅਪ ਹੈ। ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਚੱਲਾਂ ਕਿ ਇਹਦੇ ਉੱਤੇ ਹੀ ਅਗਰ ਅਗਲੇ ਪਾਸੇ ਅਸੀਂ ਦੇਖਦੇ ਹਾਂ ਤੇ ਉਹ ਮੈਨੂਫੈਕਚਰਰ ਜਿਨ੍ਹਾਂ ਨੇ ਇਹਨੂੰ ਬਣਾਇਆ ਉਹਦਾ ਨਾਂ ਵੀ ਮੈਂਸ਼ਨ ਹੈ, ਹਥੋਰਨ ਡੇਵੇ, ਜਿਨ੍ਹਾਂ ਦਾ ਨਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇਹਨਾਂ ਨੂੰ ਮੈਨੂਫੈਕਚਰ ਕੀਤਾ ਅਤੇ ਇਸ ਖੂਬਸੂਰਤ ਇੰਜਨ ਨੂੰ ਬਣਾਇਆ। ਉਹਨਾਂ ਦਾ ਅੱਗੇ ਨਾਂ ਵੀ, ਲੋਗੋ ਵੀ ਸਾਨੂੰ ਇਸ ਇੰਜਨ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਕਿ 150 ਸਾਲ ਦਾ ਸਮਾਂ ਲੰਘਣ ਦੇ ਬਾਵਜੂਦ ਵੀ ਇਹ ਆਪਣੀ ਥਾਂ ਦੇ ਉੱਤੇ ਮੌਜੂਦ ਹੈ। ਹਾਂਜੀ ਮਿੱਤਰ ਪਿਆਰਿਓ, ਜਿਹੜੇ ਮੈਂ ਤੁਹਾਨੂੰ 2 ਯੂਨਿਟਾਂ ਦੀ ਗੱਲ ਕੀਤੀ ਸੀ ਥੱਲੇ, ਮੈਂ ਬਿਲਕੁਲ ਜਿਹੜੇ ਮੇਰੇ ਕੋਲ ਪਹਿਲੇ ਖੱਬੇ ਪਾਸੇ ਯੂਨਿਟ ਸੀ ਮੈਂ ਉਸ ਥਾਂ ਦੇ ਉੱਤੇ ਖਲੋਤਾ। ਮੇਰੇ ਪਿੱਛੇ ਉਹ ਸੱਜੇ ਪਾਸੇ ਵਾਲਾ ਯੂਨਿਟ ਵੀ ਤੁਸੀਂ ਦੇਖ ਸਕਦੇ ਹੋ। ਉਹ ਜਿਹੜਾ ਯੂਨਿਟ ਦੱਸਿਆ ਜਾਂਦਾ ਹੈ ਕਿ ਉਸ ਯੂਨਿਟ ਦੇ ਰਾਹੀਂ ਜ਼ਮੀਨ ਤੋਂ ਪਾਣੀ ਲਿਆਇਆ ਜਾਂਦਾ ਸੀ, ਜ਼ਮੀਨ ਤੋਂ ਪਾਣੀ ਖਿੱਚਿਆ ਜਾਂਦਾ ਸੀ। ਔਰ ਇਹ ਜਿਹੜਾ ਯੂਨਿਟ ਜਿੱਥੇ ਮੈਂ ਇਸ ਸਮੇਂ ਖਲੋਤਾ, ਇਸ ਯੂਨਿਟ ਦੇ ਰਾਹੀਂ ਪਾਣੀ ਨੂੰ ਪੰਪ ਕਰਕੇ ਅੰਦਰ ਜਿਹੜਾ ਪਾਣੀ ਵਾਲਾ ਤਲਾਬ ਹੈ ਉੱਥੇ ਤੱਕ ਪਾਣੀ ਨੂੰ ਪਹੁੰਚਾਇਆ ਜਾਂਦਾ ਸੀ ਤਾਂ ਕਿ ਉੱਥੋਂ ਅੱਗੇ ਪਾਣੀ ਦੀ ਸਪਲਾਈ ਅੰਦਰੋਂ ਲਾਹੌਰ ਦੇ ਹਰ ਪਾਸੇ ਤੱਕ ਜਾ ਸਕੇ। ਇੱਕ ਗੱਲ ਇੱਥੇ ਵੇਖਿਓ ਤੁਸੀਂ, ਜਿਹੜੇ ਕਿ ਵੱਡੇ ਵੱਡੇ ਸਾਡੇ ਕੋਲ ਇੱਕ ਜਿਹੜੇ ਕੰਟੇਨਰ ਵਾਂਗੂ ਸਾਨੂੰ ਨਜ਼ਰ ਆ ਰਿਹਾ, ਡੱਬੇ ਨਜ਼ਰ ਆ ਰਿਹਾ। ਇਹ ਦੱਸਿਆ ਜਾਂਦਾ ਕਿ ਜਿਹੜੇ ਪਿਸਟਨ ਜਿਹੜੇ ਕਿ ਅੱਜ ਸਾਨੂੰ ਛੋਟੀ ਇੱਕ ਸ਼ਕਲ ਦੇ ਵਿੱਚ ਗੱਡੀਆਂ ਦੇ ਪਿਸਟਨ ਦੇਖਣ ਨੂੰ ਮਿਲਦੇ ਆ, ਉਹ ਪਿਸਟਨ ਦਾ ਕੰਮ ਕਰਦੇ ਸਨ। ਉਹਨਾਂ ਦੀ ਕਵਰੇਜ ਵਾਸਤੇ, ਉਹਨਾਂ ਦੀ ਸੇਫਟੀ ਵਾਸਤੇ ਇਹਨਾਂ ਨੂੰ ਬਣਾਇਆ ਗਿਆ। ਅਗਰ ਥੱਲੇ ਦੇਖਿਆ ਜਾਏ ਤਾਂ ਇਹਨਾਂ ਦੇ ਜਿਹੜੇ ਉਹ ਬਿਲਕੁਲ ਰੋਡ ਵਗੈਰਾ ਜਿਹੜੇ ਕਿ ਪਿਸਟਨ ਦੀ ਸ਼ਕਲ ਦੇ ਨਾਲ ਜਿਹੜੇ ਕਿ ਚੱਲਦੇ ਸਨ, ਨਾਲ ਵੀਲ ਘੁੰਮਦਾ ਸੀ, ਇੱਕ ਪ੍ਰੈਸ਼ਰ ਪੈਦਾ ਕਰਦੇ ਸੀ ਤਾਂ ਕਿ ਉਸ ਪ੍ਰੈਸ਼ਰ ਦੇ ਨਾਲ ਪਾਣੀ ਨੂੰ ਇੱਥੋਂ ਅੰਦਰ ਤੱਕ ਪੰਪ ਕੀਤਾ ਜਾ ਸਕੇ। ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਇੱਥੋਂ ਅਗਰ ਅਸੀਂ ਪਾਣੀ ਵਾਲੇ ਤਲਾਅ ਦਾ ਰਸਤਾ ਟੋਟਲ ਨਾਪੀਏ ਤੇ ਘੱਟੋ ਘੱਟ 1 ਕਿਲੋਮੀਟਰ ਤੱਕ ਤੇ ਰਸਤਾ ਬਣਦਾ। ਸੋ ਇੰਨੀ ਦੂਰ ਤੱਕ ਪਾਣੀ ਨੂੰ ਪਹੁੰਚਾਉਣ ਵਾਸਤੇ ਇੱਕ ਵੱਡੇ ਸਿਸਟਮ ਦੀ ਜ਼ਰੂਰਤ ਸੀ। ਸੋ ਉਸੇ ਹਿਸਾਬ ਨਾਲ ਇੱਕ ਬਹੁਤ ਵੱਡਾ ਸੈਟਅਪ ਲਾਇਆ ਗਿਆ ਜਿਹਦੇ ਰਾਹੀਂ ਇਸ ਪਾਣੀ ਨੂੰ ਉਸ ਪਾਣੀ ਵਾਲੇ ਤਲਾਅ ਤੱਕ ਪਹੁੰਚਾਇਆ ਗਿਆ। ਅਤੇ ਇੱਕ ਗੱਲ ਜਿਹੜੀ ਦਰਸ਼ਕੋ ਬੜੀ ਖੂਬਸੂਰਤ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਹਥੋਰਨ ਡੇਵੇ ਨੇ ਇਸ ਸਿਸਟਮ ਨੂੰ ਬੜੇ ਹੀ ਘੱਟ ਟਾਈਮ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ। ਇਹਦੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਯੂਜ਼ ਹੋਣ ਵਾਲੇ ਸਪੇਅਰ ਪਾਰਟਸ ਹੈ, ਇਹ ਸਾਰੇ ਹੀ ਇੰਗਲੈਂਡ ਤੋਂ ਇੰਪੋਰਟ ਹੁੰਦੇ ਸਨ, ਉੱਥੋਂ ਬਣਾ ਕੇ ਇੱਥੇ ਲਿਆਏ ਜਾਂਦੇ ਸਨ। ਫਿਰ ਇੱਥੇ ਆ ਕੇ ਇਹਨਾਂ ਸਾਰਿਆਂ ਨੂੰ ਅਸੈਂਬਲ ਕੀਤਾ ਜਾਂਦਾ ਸੀ ਤੇ ਅਸੈਂਬਲ ਕਰਨ ਤੋਂ ਬਾਅਦ ਇਹਨਾਂ ਨੂੰ ਵਰਕਿੰਗ ਦੇ ਵਿੱਚ ਲਿਆਂਦਾ ਗਿਆ। ਦਰਸ਼ਕੋ ਇੱਕ ਗੱਲ ਜਿਹੜੀ ਗੌਰ ਕਰਨ ਵਾਲੀ, ਜਿਹੜੀ ਅਸੀਂ ਤੁਹਾਨੂੰ ਬਾਰ-ਬਾਰ ਇਸ ਚੀਜ਼ ਦੇ ਵਿੱਚ ਮੈਂਸ਼ਨ ਕਰ ਰਹੇ ਹਾਂ ਕਿ ਇਹ ਬਿਲਡਿੰਗ ਔਰ ਇਹ ਸਾਰਾ ਸੈਟਅਪ ਕੋਈ 1 ਸਾਲ 2 ਸਾਲ ਜਾਂ 10-20 ਸਾਲ ਪੁਰਾਣਾ ਨਹੀਂ, ਘੱਟੋ ਘੱਟ 150 ਸਾਲ ਪੁਰਾਣਾ ਹੈ। ਪਰ ਇਹ ਸਾਰੀਆਂ ਚੀਜ਼ਾਂ ਅੱਜ ਵੀ ਉਸੇ ਸ਼ਕਲ ਦੇ ਵਿੱਚ ਮੌਜੂਦ ਹੈ। ਜੇਕਰ ਇਹਦੇ ਉੱਤੇ ਪ੍ਰੋਪਰ ਲਾਗਤ ਦੇ ਨਾਲ ਪ੍ਰੋਪਰ ਅਗਰ ਵਰਕ ਕੀਤਾ ਜਾਏ, ਮਜ਼ਦੂਰਾਂ ਨੂੰ ਲੈ ਕੇ, ਇੰਜੀਨੀਅਰ ਨੂੰ ਲੈ ਕੇ, ਤੇ ਮੈਨੂੰ ਲੱਗਦਾ ਇਹ ਸਿਸਟਮ ਦੁਬਾਰਾ ਵਰਕਿੰਗ ਦੇ ਵਿੱਚ ਹੋ ਸਕਦਾ ਹੈ। ਇਹਦੀ ਲਾਗਤ ਦੇ ਉੱਤੇ ਘੱਟੋ ਘੱਟ 17 ਤੋਂ 18 ਲੱਖ ਰੁਪਏ ਖਰਚ ਆਇਆ ਸੀ। ਜੇਕਰ ਅਸੀਂ ਅੱਜ ਦੇ ਹਿਸਾਬ ਨਾਲ ਅਮਾਊਂਟ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਅਮਾਊਂਟ ਬਣਦੀ ਹੈ। ਮਤਲਬ ਜੇ ਇਹ ਸੈਟਅਪ ਨੂੰ ਲਾਣਾ ਹੋਏ ਤੇ ਸਮਝੋ ਕਿ ਇੱਕ ਜ਼ਿਲ੍ਹੇ ਨੂੰ ਡਿਵੈਲਪ ਕਰਨ ਜਿੰਨਾ ਬਜਟ ਸਾਨੂੰ ਇਹਦੇ ਵਾਸਤੇ ਚਾਹੀਦਾ ਹੈ, ਜੋ ਕਿ ਇੱਕ ਭਾਰੀ ਅਮਾਊਂਟ ਹੈ ਔਰ ਇੱਕ ਬਹੁਤ ਔਖਾ ਕੰਮ ਹੈ। ਦਰਸ਼ਕੋ ਇਸ ਸਮੇਂ ਜਿਹੜਾ ਅਸੀਂ ਹਿੱਸਾ ਦੇਖ ਰਹੇ ਹਾਂ ਇਹ ਬਿਲਕੁਲ ਸਟੀਮ ਇੰਜਨ ਦੇ ਨਾਲ ਉਹ ਪਾਈਪ ਹੈ ਜਿਨ੍ਹਾਂ ਵਿੱਚੋਂ ਪਾਣੀ ਦੀ ਸਪਲਾਈ ਹੁੰਦੀ ਸੀ। ਤੁਸੀਂ ਇਹਨਾਂ ਦੇ ਉੱਤੇ ਦੇਖ ਸਕਦੇ ਹੋ ਕਿ ਕਿੱਦਾਂ ਚੂਨੇ ਤੇ ਗਾਰੇ ਨੂੰ ਉੱਤੇ ਲਾਇਆ ਗਿਆ। ਇਹ ਮੇਰੇ ਖਿਆਲ ਨਾਲ ਇਨਸੂਲੇਸ਼ਨ ਦਾ ਕੰਮ ਕਰ ਰਹੇ ਨੇ, ਕਿਉਂਕਿ ਇੰਜਨ ਬਹੁਤ ਭਾਰਾ ਵੱਡਾ ਇੰਜਨ ਹੈ ਔਰ ਇਹਨੂੰ ਚੱਲਣ ਵਾਸਤੇ એનર્ਜੀ ਵੀ ਵੱਡੀ ਚਾਹੀਦੀ ਔਰ ਇਹ ਉਸੇ ਹਿਸਾਬ ਨਾਲ ਹੀਟ ਵੀ ਪੈਦਾ ਕਰਦਾ ਸੀ। ਸੋ ਪਾਣੀ ਦੀ ਸਪਲਾਈ ਨੂੰ ਠੰਡਾ ਰੱਖਣ ਵਾਸਤੇ ਇਹਦੇ ਉੱਤੇ ਇਨਸੂਲੇਸ਼ਨ ਵੀ ਕੀਤੀ ਗਈ ਹੈ। ਕਿਸ ਕਾਰਾਗਰੀ ਦੇ ਨਾਲ ਇਸ ਇਨਸੂਲੇਸ਼ਨ ਨੂੰ ਕੀਤਾ ਗਿਆ ਤਾਂ ਜੋ ਕਿ ਪਾਣੀ ਇਹਦੇ ਵਿੱਚ ਠੰਡਾ ਰਹੇ, ਉਹ ਪਾਣੀ ਗਰਮ ਨਾ ਹੋਏ ਜਿਹਨੂੰ ਅਸੀਂ ਅੰਦਰ ਸਪਲਾਈ ਕਰਦੇ ਹਾਂ। ਹਾਂਜੀ ਦਰਸ਼ਕੋ, ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਇਤਿਹਾਸਿਕ ਬਿਲਡਿੰਗ ਜਿਹਦੇ ਵਿੱਚ ਇੱਕ ਬਹੁਤ ਵੱਡਾ ਪਾਣੀ ਦਾ ਸਿਸਟਮ ਨਸਬ ਕੀਤਾ ਗਿਆ, ਇੱਕ ਸਟੀਮ ਇੰਜਨ ਨਸਬ ਕੀਤਾ ਗਿਆ ਜਿਹੜਾ ਕਿ ਪੂਰੇ ਲਾਹੌਰ ਦੇ ਅੰਦਰ ਪਾਣੀ ਸਪਲਾਈ ਕਰਦਾ ਸੀ। ਬਣੇ ਰਹੋ ਸਾਡੇ ਨਾਲ। ਇਹਦੇ ਬਹੁਤ ਸਾਰੇ ਅਜਿਹੇ ਇਤਿਹਾਸਿਕ ਹਿੱਸੇ, ਜਿਹੜੀਆਂ ਇਤਿਹਾਸਿਕ ਉਹ ਚੀਜ਼ਾਂ, ਉਹ ਬਹੁਤ ਖੂਬਸੂਰਤ ਇੰਜਨ ਅਤੇ ਜਿਹੜਾ ਜਿਸ ਕਾਰਾਗਰੀ ਦੇ ਨਾਲ ਇਹਦਾ ਕੰਮ ਕੀਤਾ ਗਿਆ, ਉਹ ਸਾਰੀਆਂ ਚੀਜ਼ਾਂ ਹਜੇ ਦਿਖਾਉਣੀਆਂ ਬਾਕੀ ਹੈ। ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਨੂੰ ਹੋਰ ਵੀ ਦੂਸਰੇ ਪਾਸੇ ਵੀ ਲੈ ਕੇ ਜਾਂਦੇ ਹਾਂ ਤੇ ਇੰਜਨ ਦੇ ਦੂਜੇ ਹਿੱਸੇ ਵੀ ਦਿਖਾਉਂਦੇ ਹਾਂ ਤੁਹਾਨੂੰ।
ਮਿੱਤਰ ਪਿਆਰਿਓ, ਤੁਸੀਂ ਦੇਖ ਸਕਦੇ ਹੋ ਕਿੰਨੇ ਕਠਿਨ ਰਸਤਿਆਂ ਤੋਂ ਹੁੰਦੇ ਹੋਏ, ਕਿਉਂਕਿ ਇੱਥੇ ਇੰਜਨ ਦਾ ਕੰਮ ਚੱਲ ਰਿਹਾ ਹੈ ਅਤੇ ਖਸਤਾ ਹਾਲ ਵੀ ਹੈ, ਜਿਹਦੇ ਕਰਕੇ ਸਾਨੂੰ ਬੜਾ ਧਿਆਨ ਦੇ ਨਾਲ ਚੱਲਣਾ ਪੈ ਰਿਹਾ, ਕਿਉਂਕਿ ਜਾਨ ਦੀ ਸੇਫਟੀ ਬਹੁਤ ਜ਼ਰੂਰੀ ਹੈ। ਅੱਛਾ, ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਮੇਰੇ ਪਿੱਛੇ ਜਿਹੜਾ ਇੰਜਨ ਜਿਹੜਾ ਸੈਟਅਪ ਦੇਖ ਰਹੇ ਹੋ, ਜਿਹੜਾ ਬਿਲਕੁਲ ਸੱਜੇ ਪਾਸੇ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀ, ਇਹ ਉਹ ਵੀਲ ਨੇ ਜਿਹੜੇ ਚੱਲਦੇ ਸੀ। ਇਹਦੇ ਬਿਲਕੁਲ ਪਿਛਲੇ ਪਾਸੇ ਉਹ ਸਟੀਮ ਇੰਜਨ ਹੈ, ਜਿੱਥੇ ਸਟੀਮ ਪੈਦਾ ਕੀਤੀ ਜਾਂਦੀ ਸੀ, ਜਿਹਦੇ ਕਰਕੇ ਇਹ ਵੀਲ ਚੱਲਦੇ ਸਨ। ਔਰ ਉਹ ਜਿਹੜੇ ਪਿਸਟਨ ਬਿਲਕੁਲ ਇਹ ਜਿਹੜੇ ਤੁਸੀਂ ਮੇਰੇ ਪਿੱਛੇ ਰੋਡ ਦੇਖ ਰਹੇ ਹੋ, ਵੱਡੇ ਰੋਡ, ਇਹ ਪਿਸਟਨ ਦੇ ਰੋਡ ਹੈ, ਇੱਕ ਬਿਲਕੁਲ ਇਸ ਪਾਸੇ ਇੱਕ ਦੂਸਰੇ ਪਾਸੇ ਉਹ ਜਿਹੜਾ ਪਿਸਟਨ ਚੱਲਦਾ ਸੀ। ਅਤੇ ਉੱਤੇ ਜਿਹੜੇ ਤੁਸੀਂ ਬਾਕਸ ਦੇਖ ਰਹੇ ਹੋ, ਜਿਹੜੇ ਕਿ ਡਰਮ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਪਾਣੀ ਨੂੰ ਸਟੋਰ ਕੀਤਾ ਜਾਂਦਾ ਸੀ, ਇਹਨਾਂ ਡਰਮਾਂ ਦੇ ਵਿੱਚੋਂ ਪਾਣੀ ਹੁੰਦਾ ਹੋਇਆ ਫਿਰ ਅਸੀਂ ਦੇਖਿਆ ਜਾਏ ਤੇ ਇਹ ਵੱਡੇ ਪਾਈਪ ਜਿਹੜੇ ਲੱਗੇ ਹੋਏ ਨੇ, ਇਹਨਾਂ ਦੇ ਰਾਹੀਂ ਇਸ ਡਰਮ ਦੇ ਅੰਦਰ ਆਉਂਦਾ ਸੀ। ਜਿੰਨਾ ਸੈਟਅਪ ਤੁਸੀਂ ਉੱਤੇ ਦੇਖ ਰਹੇ ਹੋ ਮੇਰੇ ਬਿਲਕੁਲ ਦੇਖੋ, ਇੱਕ ਤਕਰੀਬਨ ਘੱਟੋ ਘੱਟ ਕੋਈ 15-20 ਫੁੱਟ ਦਾ ਸੈਟਅਪ ਹੋਣਾ। ਇੰਨਾ ਹੀ ਸੈਟਅਪ ਸਾਨੂੰ ਥੱਲੇ ਵੀ ਦੇਖਣ ਨੂੰ ਮਿਲਦਾ ਹੈ ਬੇਸਮੈਂਟ ਵਾਲੇ ਹਿੱਸੇ ਦੇ ਵਿੱਚ, ਔਰ ਉਹਦੇ ਅੰਦਰ ਵੀ ਐਡੀ ਹੀ ਭਾਰੀ ਮਸ਼ੀਨਰੀ ਯੂਜ਼ ਕੀਤੀ ਗਈ ਹੈ। ਇਹਦੇ ਬਿਲਕੁਲ ਪਿਛਲੇ ਪਾਸੇ ਉਹ ਇੰਜਨ ਰੂਮ ਹੈ, ਜਿਹਦੇ ਵਿੱਚ ਸਟੀਮ ਨੂੰ ਕ੍ਰੀਏਟ ਕੀਤਾ ਜਾਂਦਾ ਸੀ। ਸਟੀਮ ਭਾਵ ਜਿਹੜਾ ਕੋਇਲੇ ਦੀ ਮਦਦ ਨਾਲ ਕ੍ਰੀਏਟ ਕੀਤੀ ਜਾਂਦੀ ਸੀ। ਇਹ ਤੋਂ ਮੈਂ ਹੀ ਚੱਲਦੇ ਹਾਂ ਉਸ ਪਾਸੇ ਅਤੇ ਉਹ ਸੈਟਅਪ ਵੀ ਤੁਹਾਨੂੰ ਦਿਖਾਉਂਦੇ ਹਾਂ। ਬਣੇ ਰਹੋ ਸਾਡੇ ਨਾਲ।